ਉਹ ਕਹਿੰਦੇ ਹਜ਼ਾਰਾਂ ਨੂੰ ਅੰਮ੍ਰਿਤ ਛਕਾਤਾ ਤੇ ਲੱਖਾਂ ਲੋਕਾਂ ਦੇ ਨਸ਼ੇ ਛਡਾਤੇ। ਆਪਦੇ ਭਰਾ ਵੱਲ ਧਿਆਨ ਨਹੀਂ ਗਿਆ। ਵੀਰਾ ਗੱਲ ਇੱਥੇ ਖੜਦੀ ਆਣੀ। ਅੰਮ੍ਰਿਤਪਾਲ ਸਿੰਘ ਨੂੰ ਇਸ ਘਟਨਾ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਾਂ ਠੀਕ ਹੈ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਦਾ ਭਾਈ ਹੈ ਇਸ ਕਰਕੇ ਫੜਿਆ ਗਿਆ ਹੈ? ਇਹ ਪੰਥ ਨਾਲ ਤੁਸੀਂ ਨਾਮ ਹੀ ਜੋੜੋ ਤੇ ਇਹ ਜੁੜ ਗਈ, ਜਦ ਕਿ ਹੋਣਾ ਨਹੀਂ ਸੀ ਚਾਹੀਦਾ, ਜੁੜਨੀ ਨਹੀਂ ਸੀ ਚਾਹੀਦੀ। ਪੰਥ ਸਿਧਾਂਤ ਆ, ਪੰਥ ਮਰਜ਼ਾਦਾ ਆ। ਉਹ ਕੋਈ MP ਹੋਵੇ, ਚਾਹੇ ਕੋਈ PM ਹੋਵੇ, ਚਾਹੇ ਕੋਈ CM ਹੋਵੇ, ਜੋ ਮਰਜ਼ੀ ਹੋਵੇ, ਉਹਦੇ ਪਰਿਵਾਰ ਦਾ, ਉਹਦਾ ਭਰਾ ਹੋਵੇ, ਉਹਦਾ ਭੈਣ ਹੋਵੇ, ਜਿਹੜਾ ਰਹਿਣੀ 'ਚ ਨਹੀਂ ਹੈਗਾ ਉਹ ਸਿੱਖ ਹੀ ਨਹੀਂ ਹੈ। ਜਿਹੜੇ ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਉਹ ਤਾਂ ਆਟੋਮੈਟਿਕ ਇਹਨੂੰ ਜੋੜਨਗੇ, ਪਰ ਸਿਧਾਂਤਕ ਪੱਖ ਤੋਂ ਇਹ ਜੁੜਨੀ ਨਹੀਂ ਚਾਹੀਦੀ। ਤੁਸੀਂ ਸਿੱਧੇ ਤੌਰ ਤੇ ਇਹ ਕਹਿ ਰਹੇ ਹੋ ਜਿਹੜੀਆਂ ਪਰਿਵਾਰ ਗੱਲਾਂ ਬਣਾ ਰਿਹਾ ਉਹ ਸਾਰੀਆਂ ਝੂਠੀਆਂ ਨੇ, ਇਹੀ ਬਣੀਆਂ? ਪੁਲਿਸ ਨੇ ਇਹਨੂੰ ਸੱਦਿਆ ਉੱਥੋਂ ਵੀ ਤੂੰ ਇੱਥੇ ਆ, ਤੇ ਹੈਬੋਵਾਲ ਵਾਲਾ ਬੰਦਾ ਤੈਨੂੰ ਉਡੀਕਦਾ। ਪੁਲਿਸ ਨੇ 10,000 ਰੁਪਇਆ ਵੀ ਦੇਤਾ ਪੇਟੀਐਮ 'ਚ ਪਾਉਣ ਨੂੰ। ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਸਾਡੇ ਭਾਈ ਭਰਾਵਾ ਅਸੀਂ ਨਾਲ ਚੱਲਣ ਨੂੰ ਤਿਆਰ ਆ। ਆਓ ਐਪਲੀਕੇਸ਼ਨ ਦਈਏ ਕੋਰਟ 'ਚ ਤੇ ਆਪਾਂ ਦੁਬਾਰਾ ਅਡੋਪਟ ਕਰਾ ਲਈਏ, ਲਾਈਵ ਡਿਟੈਕਟ ਕਰਾ ਲਈਏ। ਮੁੰਡਾ ਦੱਸ ਦੂਗਾ, ਉਹ ਦੱਸੂਗਾ ਕਿ ਮੈਂ ਅੱਜ ਤੱਕ ਨਸ਼ਾ ਕੀਤਾ ਕਿ ਨਹੀਂ ਕੀਤਾ। ਫਿਰ ਉਹ ਦੱਸ ਦੂਗਾ ਕਿ ਮੈਂ 3 ਮਹੀਨੇ ਸੈਂਟਰ 'ਚ ਵੀ ਰਿਹਾ ਕਿ ਨਹੀਂ ਰਿਹਾ। ਹੁਣ ਕਈ ਵਾਰ ਨਾ ਬਾਣਾ ਤੇ ਸਾਡੇ ਪਾਇਆ ਸ਼ੇਰਾਂ ਵਾਲਾ, ਥੱਲੇ ਵਿੱਚ ਗਧੇ ਬੜੇ ਹੋਏ ਆ। ਇਹ ਸ਼ਬਦ ਕਿਹਦੇ ਲਈ ਨੇ ਜੀ ਸਿੱਧੇ ਤੌਰ ਤੇ ਪੁੱਛਣਾ? ਉਹ ਫਿਰ ਸਾਰੇ ਸਮਝਣ ਵਾਲੇ ਸਮਝ ਹੀ ਜਾਂਦੇ ਹੁੰਦੇ ਆ। ਅਸੀਂ ਕਰਦੇ ਕੀ ਆ? ਮੰਨ ਲਓ ਮੇਰਾ ਹੱਥ ਇੱਥੋਂ ਗਲ ਗਿਆ ਜੀ, ਇਹ 'ਚ ਪੈ ਗਿਆ ਕੀੜੇ। ਹੁਣ ਮੈਂ ਇਹਨੂੰ ਹਿੱਕ ਨਾਲ ਲਾ ਕੇ ਰੱਖਾਂ? ਮੈਨੂੰ ਜਾਣਾ ਪਊ ਹਸਪਤਾਲ ਤੇ ਇੰਨਾ ਕੁ ਵੱਢਣਾ ਪੈਣਾ ਉੱਪਰੋਂ, ਇਹਨੂੰ ਪਰੇ ਰੱਖਣਾ ਪੈਣਾ, ਕਿਉਂਕਿ ਹੈ ਤੇ ਮੇਰੇ ਆ ਵੀ ਮਾਸ ਦਾ ਹਿੱਸਾ ਹੀ ਆ। ਫਿਰ ਜਿਹੜਾ ਪੰਥ ਦੀ ਬਦਨਾਮੀ ਕਰੇ, ਜਿਹੜਾ ਵੀ ਜੀ ਕਰੇ, ਇਹ ਮੈਂ ਕਰਾਂ, ਮੈਨੂੰ ਬਾਹਰ ਕੱਢੋ। ਪਹਿਲਾਂ ਪੰਥ ਫਿਰ ਪਰਿਵਾਰ। ਜੇ ਪੰਥ ਹੀ ਨਾ ਰਿਹਾ ਤੇ ਫਿਰ ਪਰਿਵਾਰ ਦਾ ਕੀ ਕਰਨਾ? ਇੱਕ ਖਬਰ ਸੁਰਖੀਆਂ ਦਾ ਕੇਂਦਰ ਬਣੀ ਹੋਈ ਹੈ, ਉਹ ਹੈ ਖਡੂਰ ਸਾਹਿਬ ਤੋਂ ਤਾਜ਼ੇ MP ਬਣੇ ਅੰਮ੍ਰਿਤਪਾਲ ਸਿੰਘ ਹੋਣਾ ਦੇ ਭਰਾ ਹਰਪ੍ਰੀਤ ਸਿੰਘ ਹੋਣਾ ਨਾਲ ਜੁੜੀ, ਜਿਨ੍ਹਾਂ ਨੂੰ ਕਿ ਫਲੋਰ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਜਲੰਧਰ ਦਿਹਾਤੀ ਦੀ ਪੁਲਿਸ NDPS ਜਿਹੜਾ ਦੇ ਤਹਿਤ ਮੁਕੱਦਮਾ ਦਰਜ ਕਰਦੀ ਹੈ। ਉਹਨਾਂ ਦੇ ਕੋਲੋਂ ਡਰੱਗ ਮਿਲਣ ਦੀ ਖਬਰ ਹੁੰਦੀ ਹੈ। ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ। ਪੰਥਕ ਛਵੀ ਕਿਹੋ ਜਿਹੀ ਬਣਦੀ ਹੈ ਕਿਸੇ ਪਰਿਵਾਰ ਦੀ, ਕਿਸੇ ਵਿਅਕਤੀ ਵਿਸ਼ੇਸ਼ ਦੀ, ਉਸ ਨੂੰ ਲੈ ਕੇ, ਜਾਂ ਫਿਰ ਇੱਕ ਐਂਗਲ ਇਹ ਬਣਾਇਆ ਜਾਂਦਾ ਹੈ ਕਿ ਇਸ ਦੇ ਪਿੱਛੇ ਕੋਈ ਸਰਕਾਰੀ ਤੰਤਰ ਹੈ, ਕਿਸੇ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ, ਕਿਸੇ ਦੀ ਛਵੀ ਨੂੰ ਢਾਹ ਲਾਉਣ ਦੀ ਗੱਲ ਹੋ ਰਹੀ ਹੈ, ਜਾਂ ਇਸ ਦੇ ਸਾਰੇ ਪਿੱਛੇ ਕੋਈ ਪਲੈਨਿੰਗ ਕੀ ਹੈ। ਉਹ ਸਾਰੇ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਨੇ, ਪਰ ਕੁਝ ਕੁ ਗੱਲਾਂ ਤੇ ਚਾਨਣਾ ਪਾਉਣ ਦੇ ਲਈ ਆਪਾਂ ਭਾਈ ਸੁਖਜੀਤ ਸਿੰਘ ਖੋਸਾ ਹੁਣੇ ਸਾਡੇ ਨਾਲ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਇਸ ਨੂੰ ਪੰਥ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ, ਸਰਕਾਰੀ ਧਿਰ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ, ਬਹੁਤ ਸਾਰੇ ਪਲੈਨਿੰਗ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਪਰ ਸੱਚ ਕੀ ਹੈ ਜਾਂ ਉਹ ਕੀ ਹੋ ਸਕਦਾ, ਉਹ ਸਾਰੀਆਂ ਸੰਭਾਵਨਾਵਾਂ ਤੇ ਗੱਲ ਕਰਾਂਗੇ। ਉਹਨਾਂ ਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ, ਫਿਰ ਗੱਲਬਾਤ ਹੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ, ਇਸ ਨੂੰ ਪੰਥ ਦੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਨਹੀਂ? ਦੇਖੋ ਜੀ, ਇਹਨੂੰ ਤੁਸੀਂ ਨਾਮ ਹੀ ਜੋੜੋ ਪੰਥ ਦੇ ਨਾਲ, ਇਹ ਜੁੜਦੀ ਆ। ਕਿਉਂਕਿ ਮੇਰੇ ਪਰਿਵਾਰ ਦਾ ਮੈਂਬਰ ਮੈਂ ਸੁਖਜੀਤ ਸਿੰਘ ਆ, ਮੇਰੇ ਪਰਿਵਾਰ ਦਾ ਮੇਰੇ ਫਾਦਰ ਸਾਹਿਬ, ਮੇਰੇ ਮਦਰ, ਜਾਂ ਮੇਰੇ ਮਿਸੇਜ, ਜਾਂ ਮੇਰੇ ਕੋਈ ਪਰਿਵਾਰ ਦਾ ਹੋਰ ਬ੍ਰਦਰ, ਜਾਂ ਮੇਰਾ ਕੋਈ ਬੱਚਾ ਬੱਚੀ, ਜੇ ਕੋਈ ਕਿਸੇ ਤਰ੍ਹਾਂ ਦੀ ਵੀ ਗੱਲ ਕਰਦਾ ਤੇ ਆਟੋਮੈਟਿਕ ਉਹ ਗੱਲ ਆਉਣੀ ਆ ਵੀ ਇਹ ਸੁਖਜੀਤ ਸਿੰਘ ਖੋਸੇ ਦੇ ਨਾਲ ਇਹਦਾ ਆਹ ਰਿਸ਼ਤਾ ਆ। ਤੇ ਉਹ ਕੌਣ ਆ ਜੀ? ਇਹ ਸੇਵਾਵਾਂ ਕਰਦੇ ਆ ਜੀ। ਸੇਵਾਵਾਂ ਕਿੱਥੇ ਕਰਦੇ ਆ ਜੀ? ਪੰਥ 'ਚ ਕਰਦੇ ਆ ਜੀ। ਪੰਥ ਨਾਲ ਜੁੜ ਗਈ। ਠੀਕ ਹੈ। ਇਹ ਪੰਥ ਨਾਲ ਤੁਸੀਂ ਨਾਮ ਹੀ ਜੋੜੋ ਤੇ ਇਹ ਜੁੜ ਗਈ। ਅੱਛਾ ਜੀ। ਜਦ ਕਿ ਹੋਣਾ ਨਹੀਂ ਸੀ ਚਾਹੀਦਾ, ਜੁੜਨੀ ਨਹੀਂ ਸੀ ਚਾਹੀਦੀ। ਕਿਉਂਕਿ ਪੰਥ ਪਰਿਵਾਰਵਾਦ ਦਾ ਨਾਂ ਨਹੀਂ ਹੈਗਾ, ਪੰਥ ਸਿਧਾਂਤ ਆ, ਪੰਥ ਮਰਜ਼ਾਦਾ ਆ। ਤੇ ਗੁਰੂ ਸਾਹਿਬ ਨੇ ਕਿਹਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਹੀਂ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਤੇ ਜਿਹੜਾ ਬੰਦਾ ਰਹਿਣੀ 'ਚ ਨਹੀਂ ਹੈਗਾ, ਚਾਹੇ ਉਹ ਕੋਈ MP ਹੋਵੇ, ਚਾਹੇ ਕੋਈ PM ਹੋਵੇ, ਚਾਹੇ ਕੋਈ CM ਹੋਵੇ, ਜੋ ਮਰਜ਼ੀ ਹੋਵੇ, ਉਹਦੇ ਪਰਿਵਾਰ ਦਾ, ਉਹਦਾ ਭਰਾ ਹੋਵੇ, ਉਹਦਾ ਭੈਣ ਹੋਵੇ, ਜਿਹੜਾ ਰਹਿਣੀ 'ਚ ਨਹੀਂ ਹੈਗਾ ਉਹ ਸਿੱਖ ਹੀ ਨਹੀਂ ਹੈ। ਇੱਥੇ ਭਾਈ ਸਾਹਿਬ ਇੱਕ ਗੱਲ ਤੁਸੀਂ ਬਾਅਦ ਦੇ ਵਿੱਚ ਆਪਣੀ ਗੱਲ ਪੂਰੀ ਕਰ ਲੈਣਾ, ਪਰ ਇੱਥੇ ਇਹ ਸਵਾਲ ਮੈਂ ਜ਼ਰੂਰ ਤੁਹਾਡੇ ਨਾਲ ਇਹਦੇ ਨਾਲ ਹੀ ਜੋੜਨਾ ਚਾਹੂੰਗਾ। MP ਜਿਹੜੇ ਬਣੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ, ਤੇ ਕਿੱਥੇ ਵੀ ਹੁੰਦਾ ਕੋਈ ਦਰਗਾਹ ਦੀ ਵੀ ਗੱਲ ਕਰਦੇ ਆ ਆਪਾਂ, ਮਾਲਕ ਦੀ ਦਰਗਾਹ 'ਚ ਜਦੋਂ ਕਿਸੇ ਦੀ ਹਾਜ਼ਰੀ ਹੋਣੀ, ਕਹਿਣਾ ਕੱਲਾ ਬੰਦੇ ਨੇ ਜੋ ਕੁਝ ਕੀਤਾ ਕੱਲੇ ਉਹਦੇ ਕਰਮ ਨਾਲ ਜਾਣੇ ਨੇ। ਬੇਸ਼ੱਕ ਦੁਨਿਆਵੀ ਅਦਾਲਤ ਹੈ, ਉਹਦੇ ਵਿੱਚ ਵੀ ਜੋ ਵਿਅਕਤੀ ਵਿਸ਼ੇਸ਼ ਨੇ ਕੀਤਾ ਹੋਇਆ ਉਹਦੇ ਨਾਲ ਜਾਣਾ ਹੈ।
ਕੀ ਲੱਗਦਾ ਤੁਹਾਨੂੰ ਕਿ ਅੰਮ੍ਰਿਤਪਾਲ ਸਿੰਘ ਨੂੰ ਇਸ ਘਟਨਾ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਾਂ ਠੀਕ ਹੈ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਦਾ ਭਾਈ ਹੈ ਇਸ ਕਰਕੇ ਵੀ ਫੜਿਆ ਗਿਆ ਹੈ, ਜਾਂ ਇਹ ਸਾਰੇ ਦਾ ਲਿੰਕ ਕਰਨਾ ਕਿਵੇਂ ਦੇਖਦੇ ਹੋ ਤੁਸੀਂ ਅੰਮ੍ਰਿਤਪਾਲ ਸਿੰਘ ਨਾਲ? ਜਦੋਂ ਤੁਸੀਂ ਕੋਈ ਕੰਮ ਕਰਦੇ ਆ ਨਾ, ਤੁਹਾਡੇ ਸਮਰਥਕ ਵੀ ਹੁੰਦੇ ਆ, ਤੁਹਾਡੇ ਆਲੋਚਕ ਵੀ ਹੁੰਦੇ ਆ, ਤੁਹਾਡੇ ਆਪਣੇ ਵੀ ਹੁੰਦੇ ਆ ਤੇ ਤੁਹਾਡੇ ਵਿਰੋਧੀ ਵੀ ਹੁੰਦੇ ਆ। ਜਿਹੜੇ ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਉਹ ਤਾਂ ਆਟੋਮੈਟਿਕ ਇਹਨੂੰ ਜੋੜਨਗੇ, ਪਰ ਸਿਧਾਂਤਕ ਪੱਖ ਤੋਂ ਇਹ ਜੁੜਨੀ ਨਹੀਂ ਚਾਹੀਦੀ ਜੀ। ਹੁਣ ਇਹ ਜੁੜਦੀ ਕਿਉਂ ਆ, ਇਹਦੇ ਬਾਰੇ ਵੀ ਆਪਾਂ ਥੋੜਾ ਖੋਲ ਲਈਏ, ਕਿਉਂਕਿ ਉਹ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਖਾਲਿਸਤਾਨ ਜਿਹੜਾ ਵੱਖਰਾ ਰਾਜ, ਖਾਲਿਸਤਾਨ ਦੀ ਗੱਲ ਕਰਨੀ, ਖਾਲਸਾ ਪੰਥ ਦੀ ਗੱਲ ਕਰਨੀ ਆ, ਸਾਡੇ ਤੇ ਕਾਫੀ ਕੁਛ ਗੱਲਾਂ ਕੀਤੀਆਂ ਕਿ ਜਿਹੜੀਆਂ ਮਤਲਬ ਕਹਿ ਲਓ ਕਿ ਹਰ ਪੰਜਾਬੀ ਦੇ ਦਿਲ ਦੀ ਤੜਫ ਹੈਗੀ ਆ ਵੀ ਇਹ ਬਣਦੀਆਂ ਸੀਗੀਆਂ। ਫਿਰ ਜਦੋਂ ਥੋੜਾ ਦਬਾਅ ਵਧਿਆ ਤੇ ਉਹਨਾਂ ਨੇ ਕਿਹਾ ਵੀ ਆਪਾਂ ਇਕੱਲਾ ਨਸ਼ਾ ਛਡਾਉਨੇ ਆ ਤੇ ਅੰਮ੍ਰਿਤ ਛਕਾਉਨੇ ਆ। ਚਲੋ ਪੰਥ ਕਹਿੰਦਾ ਵੀ ਕੋਈ ਗੱਲ ਨਹੀਂ, ਕੋਈ ਤੇ ਆਇਆ ਨਾ ਵੀ ਜਿਹੜਾ ਨਸ਼ਾ ਛਡਾ ਰਿਹਾ, ਅੰਮ੍ਰਿਤ ਛਕਾ ਰਿਹਾ। ਹੁਣ ਜਿਹੜੀ ਕੱਲ੍ਹ ਦੀ ਘਟਨਾ ਹੈਗੀ ਆ ਉਹ ਉਹਨਾਂ ਨਾਲ ਤਾਂ ਜੁੜਦੀ ਆ ਵੀ ਉਹਨਾਂ ਨੇ ਇੰਨਾ ਜ਼ੋਰ ਲਾਤਾ ਵੀ ਉਹਨਾਂ ਦੇ ਜਿਹੜੇ ਸਮਰਥਕ ਵੀਰ ਹੈਗੇ ਆ, ਜਿਹੜੇ ਨਾਲ ਜ਼ਿਆਦਾ ਚੱਲਦੇ ਆ, ਉਹ ਕਹਿੰਦੇ ਹਜ਼ਾਰਾਂ ਨੂੰ ਅੰਮ੍ਰਿਤ ਛਕਾਤਾ ਤੇ ਲੱਖਾਂ ਲੋਕਾਂ ਦੇ ਨਸ਼ੇ ਛਡਾਤੇ। ਆਪਦੇ ਭਰਾ ਵੱਲ ਧਿਆਨ ਨਹੀਂ ਗਿਆ ਵੀਰਾ। ਗੱਲ ਇੱਥੇ ਖੜਦੀ ਆਣ ਕੇ ਵੀ ਉਹ ਕਿਤੇ ਚੇਤਾ ਭੁੱਲ ਗਿਆ ਵੀ ਜਾਂ ਰਸ਼ ਜ਼ਿਆਦਾ ਸੀ ਤੇ ਜਾਂ ਜਿਹੜੀ ਸੰਜੀਵਨੀ ਬੂਟੀ ਦੇ ਕੇ ਦੂਜਿਆਂ ਦਾ ਨਸ਼ਾ ਛਡਾਉਂਦੇ ਸੀ ਉਹ ਸੰਜੀਵਨੀ ਬੂਟੀ ਮੁੱਕ ਗਈ। ਚੇਤਾ ਭੁੱਲ ਗਿਆ ਨਾ ਵੀ ਉਹ ਰਹਿ ਗਿਆ। ਤੋ ਇਸ ਕਰਕੇ ਇਹ ਗੱਲ ਜਿਹੜੀ ਆ, ਗੱਲ ਬਹੁਤ ਮਾੜੀ ਹੋਈ ਆ, ਕਿਉਂਕਿ ਉਹ ਪਰਿਵਾਰ ਅੱਜ ਪੰਥ ਦੀ ਆਇਡੈਂਟੀ ਇੱਕ ਤਰ੍ਹਾਂ ਬਣ ਗਿਆ ਹੋਇਆ। ਬੜਾ ਲੋਕਾਂ ਨੇ ਸਮਰਥਨ ਦਿੱਤਾ ਆ, ਬੜੀ ਵੱਡੀ ਲੀਡ ਨਾਲ ਉਹਨੂੰ ਜਿਤਾਇਆ ਆ ਤੇ ਉਹਦੇ ਤੇ ਤਸ਼ੱਦਦ ਵੀ ਹੋ ਰਿਹਾ ਆ, ਕਿਉਂਕਿ ਜਿਹੜਾ ਅਜਨਾਲੇ ਕਾਂਡ ਤੋਂ ਇਹ ਗੱਲ ਚੱਲੀ ਸੀ ਤੇ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ 307 ਬਣਦੀ ਸੀ ਤੇ 307 ਤੇ 20 ਭੁਗਤ ਲਈਆਂ ਨੇ ਹੁਣ ਤੱਕ। ਉਹਨੂੰ ਕੀ ਮਤਲਬ ਸੀਗਾ ਕਿ ਵੱਧ ਤੋਂ ਵੱਧ 6 ਮਹੀਨੇ ਦੀ ਉਹਦੀ ਹੈਗੀ ਸੀ, ਬੇਲ ਹੁੰਦੀ ਸੀ ਤਰ੍ਹਾਂ 6 ਮਹੀਨੇ 'ਚ ਬੇਲ ਹੋ ਕੇ ਘਰੇ ਆ ਜਾਂਦਾ। ਟ੍ਰਾਇਲ ਚੱਲਦਾ, ਕੀ ਹੁੰਦਾ ਕੀ ਨਹੀਂ ਹੁੰਦਾ ਉਹ ਗੱਲਾਂ ਵੱਖਰੀਆਂ ਸੀ, ਪਰ NSA ਲਾ ਕੇ ਉਹਨੂੰ ਉੱਥੇ ਡਿਬਰੂਗੜ੍ਹ ਭੇਜ ਦੇਣਾ, ਉਹ ਗੱਲ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾ, ਉਹਦੀ ਅੱਜ ਵੀ ਤੇ ਕੱਲ੍ਹ ਵੀ ਨਿਖੇਧੀ ਕਰਦੇ ਸੀ ਹਾਂ ਤੇ ਰਹਾਂਗੇ। ਪਰ ਗੱਲ ਹੈਗੀ ਆ ਹੁਣ ਵੀ ਜਿਹੜੀ ਕੱਲ੍ਹ ਦੀ ਘਟਨਾ ਵਾਪਰੀ ਆ, ਤੇ ਮੈਂ ਹੈਰਾਨ ਆ ਵੀ ਉਹਨਾਂ ਦੇ ਪਰਿਵਾਰ ਨੇ ਵੀ ਇਹ ਗੱਲ ਕਹਤੀ ਵੀ ਸਰਕਾਰ ਸਾਡੇ ਨਾਲ ਧੱਕਾ ਕਰਨਾ ਚਾਹੁੰਦੀ ਆ, ਅਸੀਂ ਜੀ ਉਹ ਫਲਾਣੇ ਥਾਂ ਮਾਰਚ ਕੱਢਿਆ ਜਾਣਾ ਸੀ ਬਾਘੇ ਪੁਰਾਣੇ ਜਾਂ ਕਿੱਥੇ, ਉੱਥੇ ਅਸੀਂ ਪਹੁੰਚਣਾ ਸੀ ਸਾਡੇ ਮੁੰਡੇ ਨੇ ਤੇ ਇਹਨਾਂ ਨੇ ਉੱਥੋਂ ਰੋਕ ਲਿਆ। ਇੱਕ ਗੱਲ ਇੱਥੇ ਆ ਵੀ ਅੱਗੇ ਕਿੰਨੇ ਮਾਰਚ ਨਿਕਲੇ ਆ ਜਿਹਦੀ ਹਰਪ੍ਰੀਤ ਸਿੰਘ ਨੇ ਗਵਾਹੀ ਕੀਤੀ ਹੋਵੇ। ਤੁਸੀਂ ਵੀ ਵੇਖਿਆ ਹੋਣਾ, ਮਾਰਚ ਤਾਂ ਕਾਫੀ ਨਿਕਲੇ ਆ, ਬੰਦੀ ਸਿੰਘਾਂ ਦੇ ਵੀ ਨਿਕਲੇ ਆ, ਨਸ਼ਾ ਛਡਾਊ ਵੀ ਨਿਕਲੇ ਆ, ਤੇ ਗਵਾਹੀ ਕਰਦਾ ਨਜ਼ਰ ਨਹੀਂ ਆਇਆ ਕਿਤੇ। ਹਿੱਸਾ ਜ਼ਰੂਰ ਬਣਦੇ ਰਹੇ ਨੇ ਪਰ ਅਗਵਾਈ ਕਰਨਾ ਅਲੱਗ ਚੀਜ਼ ਹੋ ਜਾਂਦੀ। ਹਾਂ, ਹਿੱਸਾ ਕੋਈ ਬਣ ਜਾਏ ਉਹ ਗੱਲ ਵੱਖਰੀ ਆ ਨਾ, ਪਰ ਇਦਾਂ ਵੀ ਕਦੇ ਨਹੀਂ ਹੋਈ ਕਿ ਵੀ ਫਲਾਨੀ ਇੰਨੇ ਮਾਰਚ ਨਿਕਲਣ ਲੱਗਿਆ ਤੇ ਉਹਦੇ ਭਰਾ ਨੂੰ ਚੱਕ ਲਓ, ਜਾਂ ਉਹਦੇ ਭਰਾ ਨੇ ਕਾਲ ਕੀਤੀ ਹੋਵੇ, ਨਾ ਕੋਈ ਇਹਨਾਂ ਦਾ ਪੋਸਟਰ ਵਾਇਰਲ ਹੋਇਆ, ਨਾ ਕੋਈ ਗੱਲ ਹੋਈ ਆ। ਇਹ ਇੱਕ ਬਣਾਉਟੀ ਗੱਲ ਆ। ਤੁਸੀਂ ਸਿੱਧੇ ਤੌਰ ਤੇ ਇਹ ਕਹਿ ਰਹੇ ਹੋ ਜਿਹੜੀਆਂ ਪਰਿਵਾਰ ਗੱਲਾਂ ਬਣਾ ਰਿਹਾ ਉਹ ਸਾਰੀਆਂ ਝੂਠੀਆਂ ਨੇ, ਇਹੀ ਬਣੀਆਂ ਇੱਥੇ? ਦੇਖੋ ਜੀ, ਨਾ ਆਪਾਂ ਸੱਚ ਝੂਠ ਦਾ ਨਿਤਾਰਾ ਤੇ ਕਰਨਾ ਪਰਮੇਸ਼ਰ ਨੇ, ਪਰ ਆਪਾਂ ਲੱਛਣ ਫੜਨੇ ਹੁੰਦੇ ਨਾ ਵੀ ਲੱਛਣ ਕੀ ਆ। ਜਿੱਦਾਂ ਡਾਕਟਰ ਕੋਈ ਲੱਛਣ ਕੀ ਸਾਬਤ ਕਰ ਰਹੇ ਨੇ, ਮੈਂ ਉਹੀ ਪੁੱਛ ਰਿਹਾ। ਅਲਾਮਤਾਂ ਜੀਆਂ ਕੀ, ਜਿੱਦਾਂ ਕਿਸੇ ਨੂੰ ਖੰਘ ਹੋਈ ਹੋਵੇ, ਡਾਕਟਰ ਕਹਿੰਦਾ ਵੀ ਖਾਧਾ ਕੀ ਸੀ, ਕਹਿੰਦਾ ਜੀ ਮੂਲੀ ਖਾ ਬੈਠੇ ਸੀ, ਪਾਣੀ ਪੀ ਲਿਆ ਸੀ, ਕਹਿੰਦਾ ਬਸ ਫੇਰ ਇਹਨੇ ਕੰਮ ਖਰਾਬ ਕਰਤਾ। ਹੁਣ ਉਹ ਕਹਿੰਦੇ ਰਈਏ ਗਿਆ। ਅੱਛਾ, ਰਈਏ ਤੋਂ ਗਾਂ ਕਿਹੜਾ ਕਿਸਾਨੀ ਅੰਦੋਲਨ ਚੱਲਦਾ ਸੀ ਵੀ ਸੜਕ ਬੰਦ ਸੀ ਵੀ ਗਾਂ ਜਾਇਆ ਹੀ ਨਹੀਂ ਜਾਣਾ, ਸੜਕ ਤਾਂ ਸਿੱਧੀ ਆਉਂਦੀ ਆ, ਲਾਡੋਵਾਲ ਨੂੰ ਵੀ ਚੱਲ ਜਾਂਦੀ ਆ, ਲੁਧਿਆਣੇ ਨੂੰ ਵੀ ਚੱਲ ਜਾਂਦੀ ਆ, ਦਿੱਲੀ ਚਲੇ ਜਾਂਦੇ ਪਰੇ ਆਪਾਂ, ਭੱਜੀ ਜਾਂਦੀ ਗੱਡੀ ਮਾਰੋ ਮਾਰ। ਅੱਛਾ, ਫੇਰ ਹੁਣ ਪੁਲਿਸ ਨੇ ਹੈਬੋਵਾਲ ਵਾਲਾ ਬੰਦਾ ਪਲਾਂਟ ਕਰਕੇ ਰੱਖਿਆ ਹੋਇਆ ਸੀਗਾ, ਪੁਲਿਸ ਨੇ ਇਹਨੂੰ ਸੱਦਿਆ ਉੱਥੋਂ ਵੀ ਤੂੰ ਇੱਥੇ ਆ, ਤੇ ਹੈਬੋਵਾਲ ਵਾਲਾ ਬੰਦਾ ਤੈਨੂੰ ਉਡੀਕਦਾ, ਤੇ ਪੁਲਿਸ ਨੇ 10,000 ਰੁਪਇਆ ਵੀ ਦੇਤਾ ਪੇਟੀਐਮ 'ਚ ਪਾਉਣ ਨੂੰ। ਮਤਲਬ ਮੈਂ ਕਹਿੰਦਾ ਹੁੰਨਾ ਕਿ ਆਟੇ 'ਚ ਲੂਣ ਤੇ ਗੁੱਝ ਸਕਦਾ, ਤੇ ਕੱਲਾ ਲੂਣ ਨਹੀਂ ਜੇ ਗੁੱਝਦਾ। ਟੋਟਲ ਪਲਸ ਦੀ ਕਾਰਵਾਈ ਨੂੰ ਤੁਸੀਂ ਝੂਠੀ ਨਹੀਂ ਕਹਿ ਸਕਦੇ। ਜੇ ਅੱਗ ਬਲੀ ਆ ਤੇ ਧੂੰਆਂ ਨਿਕਲਿਆ ਆ, ਸੌਰੀ, ਜੇ ਧੂੰਆਂ ਨਿਕਲਿਆ ਆ ਤੇ ਭਾਂਬੜ ਮੱਚਿਆ ਆ। ਇਹ ਜੇ ਨਾ ਕੁਝ ਹੁੰਦਾ, ਸਾਰਾ ਕੁਝ ਝੂਠ ਨਹੀਂ ਹੋਣਾ ਸੀਗਾ, ਹੈਗਾ ਇਹਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਛੁਪੀ ਹੋਈ ਆ। ਹੁਣ ਆਪਾਂ ਆਈਏ ਗੱਲ ਵੀ ਹਾਂ ਪਰਿਵਾਰ ਦੀ ਗੱਲ ਨੂੰ ਵੱਡਿਆਂ ਕਰ ਦਿੰਦੇ ਆ। ਤੁਸੀਂ ਕਹਿੰਦੇ ਆ ਵੀ ਝੂਠ ਆ, ਪ੍ਰਾਈਵੇਟ ਲੈਬਸ ਹੈਗੀਆਂ,
72 ਘੰਟੇ ਵਿੱਚ ਡੋਪ ਟੈਸਟ ਦੁਬਾਰਾ ਹੋ ਜਾਂਦਾ ਆ। ਪਰਿਵਾਰ ਕਿਉਂ ਨਹੀਂ ਹਿੰਮਤ ਕਰਦਾ? ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਸਾਡੇ ਭਾਈ ਭਰਾ ਵਾ, ਅਸੀਂ ਨਾਲ ਚੱਲਣ ਨੂੰ ਤਿਆਰ ਆ। ਆਓ ਐਪਲੀਕੇਸ਼ਨ ਦਈਏ ਕੋਰਟ 'ਚ ਤੇ ਆਪਾਂ ਦੁਬਾਰਾ ਡੋਪ ਕਰਾ ਲਈਏ। ਚਲੋ ਤੁਸੀਂ ਕਹਿੰਦੇ ਵੀ ਡੋਪ ਠੀਕ ਨਹੀਂ ਆਉਣਾ, ਆਪਾਂ ਫਿਰ ਨਾਰਕੋ ਕਰਾ ਲਈਏ, ਲਾਈਵ ਡਿਟੈਕਟ ਕਰਾ ਲਈਏ। ਮੁੰਡਾ ਦੱਸ ਦੂਗਾ, ਉਹ ਦੱਸੂਗਾ ਕਿ ਮੈਂ ਅੱਜ ਤੱਕ ਨਸ਼ਾ ਕੀਤਾ ਕਿ ਨਹੀਂ ਕੀਤਾ। ਫਿਰ ਉਹ ਦੱਸ ਦੂਗਾ ਕਿ ਮੈਂ 3 ਮਹੀਨੇ ਸੈਂਟਰ 'ਚ ਵੀ ਰਿਹਾ ਕਿ ਨਹੀਂ ਰਿਹਾ। ਫਿਰ ਇਹਦੇ ਵਿੱਚ ਹੁਣ ਬਾਈ ਭਾਈ ਸਾਹਿਬ ਇਹਦੇ 'ਚ ਇਹ ਸਵਾਲ ਵੀ ਆਊਗਾ ਵੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਨਾਰਕੋ ਟੈਸਟ ਕਰਵਾ ਲਓ ਜਾਂ ਫਿਰ ਲਾਈ ਡਿਟੈਕਟਿਵ ਟੈਸਟ ਕਰਾ ਲਓ, ਇਹ ਸਾਰੀਆਂ ਗੱਲਾਂ ਦੀ ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ, ਕਿਉਂ ਕਰਨੀਆਂ ਚਾਹੀਦੀਆਂ ਨੇ? ਪੰਥ ਦੇ ਅੱਗੇ ਸਪਸ਼ਟਤਾ ਕਰਨ ਦੇ ਲਈ ਜਾਂ ਫਿਰ ਇਹ ਸਾਬਤ ਕਰਨ ਦੇ ਲਈ ਕਿ ਸਾਡਾ ਮੁੰਡਾ ਠੀਕ ਹੈ? ਦੇਖੋ ਜੀ, ਜਦੋਂ ਅਸੀਂ ਪੰਥ ਨੂੰ ਉਹ ਰੀਪ੍ਰੈਜ਼ੈਂਟ ਕਰ ਰਹੇ ਨੇ ਅੱਜ ਦੀ ਡੇਟ 'ਚ, ਉਹ ਤਾਂ ਇਹ ਕਹਿ ਰਹੇ ਨੇ ਕਿ ਅਸੀਂ SGPC ਚੋਣਾਂ ਵੀ ਲੜਾਂਗੇ, ਅਕਾਲੀ ਦਲ ਦੇ ਪ੍ਰਧਾਨ ਵੀ ਅਸੀਂ ਬਣਾਂਗੇ, ਬੰਦੇ ਵੀ ਅਸੀਂ ਖੜੇ ਕਰਾਂਗੇ, ਸਭ ਕੁਝ। ਉਹਨਾਂ ਨੇ ਕੁਝ ਅਨਾਊਂਸਮੈਂਟਾਂ ਵੀ ਕੀਤੀਆਂ, ਭਾਵ ਕਿ ਉਹ ਪੰਥ ਨੂੰ ਰਿਪਰੈਜ਼ੈਂਟ ਕਰਦੇ ਨੇ, ਤਾਂ ਪਦਵੀ ਉਹਨਾਂ ਕੋਲ ਮਹਾਨ ਹੋ ਗਈ। ਫਿਰ ਜੇ ਉਹਨਾਂ ਨੇ ਆਪਣਾ ਚਿਹਰਾ ਸਾਫ਼ ਪਾਕ ਰੱਖਣਾ ਆ ਤਾਂ ਫਿਰ ਉਹਨਾਂ ਨੂੰ ਇਹ ਗੱਲਾਂ ਕਰਨੀਆਂ ਪੈਣੀਆਂ ਆ, ਵਰਨਾ ਇਹ ਧੂੜ ਦੇ ਬੱਦਲ ਉੱਡ ਜਾਣੇ ਆ। ਇੱਦਾਂ ਨਹੀਂ ਚੱਲਣੀ ਗੱਲ, ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਪਹਿਲ ਆ ਉਹ ਰਹਿਤ ਨੂੰ ਦਿੱਤੀ ਆ, ਉਹ ਅਸੂਲਾਂ ਨੂੰ ਦਿੱਤੀ ਆ। ਅਸੂਲ ਤੇ ਰਹਿਤ ਇੱਕੋ ਹੀ ਗੱਲ ਆ, ਕਾਨੂੰਨ ਤੇ ਰਹਿਤ ਇੱਕੋ ਹੀ ਗੱਲ ਆ। ਮਰਿਆਦਾ ਉਹਦਾ ਗੁਰਮਤਿ 'ਚ ਮਰਿਆਦਾ, ਕਾਨੂੰਨ ਦੂਜੀ ਭਾਸ਼ਾ 'ਚ, ਤੇ ਅਸੂਲ, ਹਾਂਜੀ, ਰੂਲ ਐਂਡ ਰੈਗੂਲੇਸ਼ਨ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਜਾਂ ਵੱਖਰਾ ਵੱਖਰਾ। ਤੇ ਹਾਂ, ਮਤਲਬ ਇੱਕੋ ਹੀ ਆ, ਉਹਦੇ ਅਰਥ ਅਲੱਗ-ਅਲੱਗ। ਗੱਲ ਇਹ ਆ ਵੀ ਕਰਨੀ, ਪੰਜਾਬੀ 'ਚ ਕਹਿੰਦੇ ਆ ਵੀ ਉਹ ਕਹਾਵਤ ਆ, ਗੱਲੀ ਬਾਤੀ ਮੈਂ ਵੱਡੀ ਕਰਤੂਤਨ ਵੱਡੀ ਜਠਾਣੀ। ਹੁਣ ਕਰਤੂਤ ਨਾਲ ਗੱਲ ਬਣਨੀ ਆ, ਤੇ ਜੇ ਸਾਡੀ ਕਰਤੂਤ, ਗੁਰੂ ਸਾਹਿਬ ਕੀ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕੰਮ ਤੇ ਸਾਡੇ ਹੋ ਰਿਹਾ, ਬਾਣੇ ਅਸੀਂ ਪਾਲੇ ਹੋਏ ਆ। ਇਵੇਂ ਦਾ ਬਾਣਾ ਗੁਰੂ ਸਾਹਿਬ ਦੇ ਵੇਲੇ ਇੱਕ ਸਾਖੀ ਆਉਂਦੀ, ਥੋੜੀ ਜੀ ਟੂਕ ਮਾਤਰ ਲੰਬੀ ਹੋ ਜੂ ਗੱਲ। ਉਹ ਕਹਿੰਦੇ ਜੀ ਇੱਕ ਸ਼ੇਰ ਆ ਗਿਆ ਬਾਹਰ, ਤੇ ਲੋਕ ਡਰ ਗਏ, ਘਰਾਂ 'ਚ ਵੜ ਗਏ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਪਰ ਬਦਕਿਸਮਤੀ ਉਹ ਰੂੜੀਆਂ ਤੇ ਤੁਰਿਆ ਫਿਰੇ। ਜਦੋਂ ਉਹ ਰੂੜੀਆਂ ਤੇ ਤੁਰਿਆ ਫਿਰੇ ਤੇ ਸਿਆਣੇ ਬੰਦੇ ਕਹਿੰਦੇ ਵੀ ਇਹ, ਸਿਆਣੇ ਸਿੰਘ ਕਹਿੰਦੇ ਵੀ ਇਹ ਰੂੜੀਆਂ ਤੇ ਮਤਲਬ ਸ਼ੇਰ ਦਾ ਕੀ ਕੰਮ ਆ ਰੂੜੀਆਂ ਤੇ। ਤੇ ਜਦੋਂ ਥੋੜਾ ਜਿਹਾ ਹਲਾਇਆ ਜਲਾਇਆ ਤਾਂ ਹੀਂਗ ਪਿਆ ਤੇ ਉਹਨਾਂ ਨੇ ਉਹਦੀ ਉਹ ਖਿੱਚ ਕੇ ਖੱਲ ਜੀ ਪਰੇ ਮਾਰੀ, ਤੇ ਉਹ ਗਧਾ। ਹੁਣ ਕਈ ਵਾਰ ਨਾ ਬਾਣਾ ਤੇ ਸਾਡੇ ਪਾਇਆ ਸ਼ੇਰਾਂ ਵਾਲਾ, ਥੱਲੇ ਵਿੱਚ ਗਧੇ ਵੜੇ ਹੋਏ ਆ। ਇਹ ਸ਼ਬਦ ਕਿਹਦੇ ਲਈ ਨੇ ਜੇ ਸਿੱਧੇ ਤੌਰ ਤੇ ਪੁੱਛਣਾ? ਉਹ ਫਿਰ ਸਾਰੇ ਸਮਝਣ ਵਾਲੇ ਸਮਝ ਹੀ ਜਾਂਦੇ ਹੁੰਦੇ ਆ। ਅਸੀਂ ਕਰਦੇ ਕੀ ਆ? ਹੁਣ ਆਪਾਂ ਕਿਸੇ ਮਤਲਬ ਤੁਸੀਂ ਸਮਝਦੇ ਹੋ ਕਿਹੜੇ ਸੰਦਰਭ 'ਚ ਗੱਲ ਹੋ ਰਹੀ ਆ? ਉਹ ਮਤਲਬ ਸਾਡਾ ਬਾਣਾ ਤੇ ਸ਼ੇਰਾਂ ਵਾਲਾ ਆ, ਅੱਜ ਸਾਡਾ ਸ਼ੇਰਾਂ ਵਾਲਾ ਬਾਣਾ ਵੀ ਬਦਨਾਮ ਹੋ ਗਿਆ। ਇਸ ਕੌਮ ਦੇ ਸਹਿਰਦ ਲੋਕਾਂ ਨੂੰ ਉੱਠਣਾ ਪਊਗਾ, ਗੱਲ ਕਰਨੀ ਪਊਗੀ। ਮੱਖੀ ਤੇ ਮੱਖੀ ਮਾਰਿਆ ਗੱਲ ਨਹੀਂ ਬਣਨ ਵਾਲੀ। ਤੁਹਾਨੂੰ ਨਹੀਂ ਲੱਗਦਾ ਤੁਸੀਂ ਸਾਰੀਆਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਸ ਤੇ SGPC ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਇਸ ਤੇ ਕੋਈ ਟਿੱਪਣੀ ਜਾਂ ਫਿਰ ਇਸ ਤੇ ਕੋਈ ਗੱਲ ਅੱਗੇ ਤੁਰਨੀ ਚਾਹੀਦੀ ਹੈ? ਕਿ ਟਿੱਪਣੀ ਦੀ ਛੋਟੇ ਵੀਰ ਗੱਲ ਕਰਦੇ ਹੋ? ਜਦੋਂ ਅਜਨਾਲਾ ਕਾਂਡ ਹੋਇਆ, ਵੱਖ-ਵੱਖ ਜਥੇਬੰਦੀਆਂ ਨੇ, ਵੱਖ-ਵੱਖ ਧਿਰਾਂ ਨੇ, ਸੰਪਰਦਾਵਾਂ ਨੇ, ਕੋਈ ਬਹੁਤਾਇਤ ਲੋਕਾਂ ਨੇ ਇੱਕ ਐਪਲੀਕੇਸ਼ਨ ਲਿਖੀ ਸੀ ਕਿ ਅਜਨਾਲਾ ਕਾਂਡ ਦੇ ਉੱਤੇ ਸਿੰਘ ਸਾਹਿਬ ਆਪਦਾ ਕਮੈਂਟ ਦੇਣ ਕਿ ਇਹ ਉਦੋਂ ਇਹਨੂੰ ਬੁਲਾਇਆ ਵੀ ਗਿਆ ਸੀਗਾ ਨੌਜਵਾਨ ਨੂੰ, ਅੰਮ੍ਰਿਤਪਾਲ ਨੂੰ, ਪਰ ਉਹ ਰਿਪੋਰਟ ਹਜੇ ਤੱਕ ਜਨਤਕ ਨਹੀਂ ਹੋਈ ਅਕਾਲ ਤਖਤ ਸਾਹਿਬ ਵੱਲੋਂ ਵੀ ਕੀ ਠੀਕ ਸੀ ਜਾਂ ਗਲਤ ਸੀ। ਅਸਲ 'ਚ ਇੱਥੇ ਵੱਡੀ ਧਿਰ ਦੇ ਵਾਲੇ ਪਾਸੇ ਜਿਹਦੇ ਨਾਲ 4 ਬੰਦੇ ਖੜੇ ਆ ਜਾਂ 4 ਸਪੋਰਟਰ ਹੈਗੇ ਆ ਜਾਂ ਫੇਕ ਆਈਡੀਆਂ ਵਾਲੇ ਬੰਦੇ ਹੈਗੇ ਆ, ਭੇਡਾਂ ਹੈਗੀਆਂ, ਉਹ ਕਹਿੰਦੇ ਹਰ ਇੱਕ ਬੰਦਾ ਕਹਿੰਦਾ ਛੱਡ ਪਰੇ, ਮੈਂ ਕਿਉਂ ਗਾਲਾਂ ਖਾਵਾਂ, ਮੈਨੂੰ ਕੀ ਲੋੜ ਪਈ ਗਾਲਾਂ ਖਾਣ ਦੀ। ਪਰ ਫਿਰ ਗੁਰਬਾਣੀ ਦਾ ਬਚਨ ਵੀ ਆ, ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀ ਰਾਮ, ਜੇ ਧਰਮੀਆਂ ਤੇ ਬੋਲ। ਹੁਣ ਜੇ ਦੋਨੇ ਗੱਲਾਂ ਨਾ, ਜੇ ਦੂਜੇ ਬੰਨੇ ਮੁੰਡੇ ਖਾਕੀ ਵਰਦੀਆਂ ਪਾ ਕੇ ਮੁੰਡੇ ਉਹ ਪੰਜਾਬ ਪੁਲਿਸ ਬੈਠੇ ਨੇ, ਮੈਂ ਨਹੀਂ ਕਹਿੰਦਾ ਕਿ ਉਹ ਪਾਕ ਸਾਫ ਆ, ਸਾਰੇ ਇੱਕੋ ਜਿਹੇ ਨੇ, ਸਾਰੀ ਪਬਲਿਕ 'ਚ ਵੀ ਨਹੀਂ ਸਾਰੇ ਭਗਤ ਬੈਠੇ, ਸਾਰੀ ਪੁਲਿਸ 'ਚ ਵੀ ਨਹੀਂ ਭਗਤ ਬੈਠੇ। ਪਰ ਫਿਰ ਜੇ ਆਪਾਂ ਇੱਦਾਂ ਹੀ ਕਹਾਂਗੇ ਵੀ ਫਲਾਣੇ ਕੋਲੋਂ ਨਸ਼ਾ ਫੜ ਲਿਆ, ਫਲਾਣੇ ਕੋਲੋਂ ਨਸ਼ਾ ਫੜ ਲਿਆ, ਇਹ ਤਾਂ ਪੁਲਿਸ ਗਦਾਰ ਆ, ਸਰਕਾਰ ਮਾੜੀ ਆ। ਕਿਉਂਕਿ ਜੇ ਤਾਂ ਫੜੇ ਦੂਜਿਆਂ ਦੇ ਮੁੰਡਿਆਂ ਕੋਲੋਂ ਫਿਰ ਤਾਂ ਠੀਕ ਆ, ਤੇ ਜੇ ਸਾਡੇ ਕੋਲ ਮੁੰਡੇ ਕੋਲ ਫੜ ਲਿਆ ਫਿਰ ਪੁਲਿਸ ਗਰਦਾਰ ਆ, ਸਰਕਾਰ ਗਰਦਾਰ ਆ। ਤੇ ਹੁਣ ਫਿਰ ਜਦੋਂ ਇੱਦਾਂ ਦੀਆਂ ਗੱਲਾਂ ਚੱਲਣਗੀਆਂ, ਜਦੋਂ ਅਸੀਂ ਵਿਰੋਧ ਕਰਾਂਗੇ ਬੇਲੋੜਾ,
ਤਾਂ ਫਿਰ ਪੁਲਿਸ ਵਾਲਿਆਂ ਨੂੰ ਕੀ ਲੋੜ ਆ, ਹੱਥ ਤੇ ਹੱਥ ਧਰ ਕੇ ਬਹਿ ਜਾਣਗੇ। ਉਹ ਕਹਿਣਗੇ ਸਾਨੂੰ ਕੀ ਲੋੜ ਆ ਭਾਈ, ਨਾਲੇ ਅਸੀਂ ਫੜੀਏ ਨਾਲੇ ਅਸੀਂ ਗੱਲਾਂ ਕਰੀਏ। ਹੁਣ ਸੋਚਣ ਵਾਲੀ ਗੱਲ ਇਹ ਆ, ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਜੱਲੂਪੁਰ ਖੇੜੇ ਤੋਂ ਫਲੌਰ ਕਿੰਨੀ ਦੂਰ ਆ? ਕਿਹੜਾ ਬੰਦਾ ਪੁਲਿਸ ਦਾ ਗੱਡੀ ਚਲਾ ਕੇ ਲਗਿਆ ਇਹਦੀ ਮੁੰਡੇ ਦੀ, ਤੇ ਕਿਹੜੇ ਬੰਦੇ ਨੇ ਇਹਦੇ ਪੇਟੀਐਮ 'ਚ ਪੈਸੇ ਪਾਏ ਜਾਂ ਇਹਦੇ ਅੱਖਾਂ ਤੇ ਪੱਟੀ ਬੰਨ੍ਹਤੀ ਵੀ ਨਹੀਂ ਵੀ ਤੈਨੂੰ ਤੇ ਇਹਨੂੰ ਬੇਹੋਸ਼ ਕੀਤਾ? ਕੁਝ ਦੱਸਣ ਤਾਂ ਸਹੀ, ਕਿ ਐਵੇਂ ਬਿਨਾਂ ਲੋੜਾ ਵਿਰੋਧ ਕਰੀ ਜਾਣਾ, ਉਹ ਠੀਕ ਨਹੀਂ ਗੱਲ ਹੈਗੀ। ਹੁਣ ਇੱਥੇ ਗੱਲ ਇਹ ਆਉਂਦੀ ਹੈ, ਜਿੱਦਾਂ ਤੁਹਾਡੀਆਂ ਗੱਲਾਂ 'ਚੋਂ ਮੈਂ ਕੱਢ ਪਾ ਰਿਹਾ ਹਾਂ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਪਰਿਵਾਰ ਪਿੱਛੇ ਖੜਿਆ ਹੈ ਆਪਣੇ ਲੜਕੇ ਦੇ, ਹਰਪ੍ਰੀਤ ਸਿੰਘ ਦੇ, ਜਾਂ ਪਰਿਵਾਰ ਜਾਂ ਪੰਥਕ ਲੋਕ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕਰ ਰਹੀ ਹੈ ਜਾਂ ਸਰਕਾਰ ਵੱਲੋਂ ਕਰਾਇਆ ਗਿਆ, ਉਹਨਾਂ ਨੂੰ ਪਿੱਛੇ ਨਹੀਂ ਖੜਨਾ ਚਾਹੀਦਾ ਸੀ। ਉਹਨਾਂ ਨੂੰ ਇਹ ਮੰਨਣਾ ਚਾਹੀਦਾ ਸੀ ਵੀ ਹਾਂ ਜੇ ਕਰਦਾ ਹੈ ਤਾਂ ਜੋ ਕਾਰਵਾਈ ਬਣਦੀ ਹੈ ਕੀਤੀ ਜਾਵੇ, ਤੇ ਇਹ ਹਾਂ ਇਹ ਕਰਦਾ ਅਸੀਂ ਵੀ ਮੰਨਦੇ ਹਾਂ, ਇਸ ਤਰੀਕੇ ਦਾ ਹੋਣਾ ਚਾਹੀਦਾ ਸੀ। ਦੇਖੋ, ਜੇ ਹੁਣ ਸੁਖਬੀਰ ਬਾਦਲ ਹੁਣਾਂ ਕੋ 2015 'ਚ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੇ ਰਾਜ ਵਿੱਚ, ਉਦੋਂ ਤਾਂ ਗੱਲ ਕੀਤੀ ਨਹੀਂ, ਕੋਈ ਗੱਲ ਨਹੀਂ ਕੀਤੀ ਨਾ। ਪਬਲਿਕ ਫਿਗਰ ਸੀਗੇ, ਲੋਕ ਨਾਲ ਸੀ, ਮਤਲਬ ਗੱਲੀ ਸੁੱਕੀ ਮਚਾਉਂਦੇ ਰਹੇ। ਅੱਜ ਕਿੱਥੇ ਆ ਕੇ ਖੜ ਗਏ? ਆਪੇ ਪਾਟੇ ਦੱਸਦੇ ਨਾ ਹੁਣ ਸੱਚ ਵੀ ਆਹ ਇਦਾਂ ਹੋਇਆ ਸੀ ਤੇ ਆਹ ਇਦਾਂ ਹੋਇਆ ਸੀ। ਜਦੋਂ ਲੋਕ ਕਹਿੰਦੇ ਸੀ ਉਦੋਂ ਹਜੇ ਸਾਡੇ ਵਰਗੇ ਵਿਰਲੇ ਬੋਲਦੇ ਆ, ਹੌਲੀ ਹੌਲੀ ਵੇਖਿਓ ਸੱਚ ਕਿੱਦਾਂ ਸਾਹਮਣੇ ਆਉਣਾ। ਇਹ ਫਿਰ ਪਤਾ ਲੱਗਣਾ, ਫਿਰ ਪਛਤਾਉਣਾ। ਜਦੋਂ ਫਿਰ ਪਛਤਾਇਆ ਕਿਆ ਹੋਤ ਜਬ ਚਿੜੀਆਂ ਚੋਗੀ ਖੇਤ, ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਅੱਗੇ ਸੁਧਰ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਸਾਨੂੰ ਸਹਿਰਦ ਹੋ ਕੇ ਸੱਚ ਦੀ, ਧਰਮ ਦੀ, ਮਰਿਆਦਾ ਦੀ ਗੱਲ ਕਰਨੀ ਚਾਹੀਦੀ ਆ, ਨਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ। ਇੱਥੇ ਮਰਿਆਦਾ ਵਾਲਾ ਸ਼ਬਦ ਵੱਡਾ ਹੋ ਜਾਂਦਾ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮਰਿਆਦਾ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ। ਜੇ ਇੱਕ ਪੰਥਕ ਪਰਿਵਾਰ ਹੈ, ਪੰਥਕ ਛਵੀ ਹੈ, ਪੰਥ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਜਾਂ ਪੰਥ ਉਸ ਨੂੰ ਮਾਨਤਾ ਵੀ ਦੇ ਰਿਹਾ ਹੈ, ਤਾਂ ਮਰਿਆਦਾ ਤਾਂ ਮੱਲੋ ਮੱਲੀ ਉੱਥੇ ਹੋਣੀ ਹੀ ਚਾਹੀਦੀ ਹੈ। ਮਰਿਆਦਾ ਤਾਂ ਗੁਰੂ ਸਾਹਿਬ ਨੇ ਜਦੋਂ ਅਸੀਂ ਦੇਗ ਤਿਆਰ ਕਰਦੇ ਹਾਂ ਉਸ ਲਈ ਵੀ ਇੱਕ ਮਰਿਆਦਾ ਨਿਰਧਾਰਤ ਹੈ, ਹਰੇਕ ਚੀਜ਼ ਲਈ ਮਰਿਆਦਾ ਨਿਰਧਾਰਤ ਹੈ। ਫਿਰ ਇੱਥੇ ਮਰਿਆਦਾ ਨੂੰ ਵੱਡਾ ਕਰਕੇ ਦੇਖਿਆ ਜਾਵੇ, ਜੇ ਤੁਹਾਡੀ ਗੱਲ 'ਚੋਂ ਗੱਲ ਕੱਢਣੀ ਹੋਵੇ, ਸਿਰਾ ਲਾਉਣਾ ਹੋਵੇ, ਜੇ ਸਿਰਾ ਮਕਾਉਣਾ ਹੋਵੇ, ਸਿਰਾ ਲਾਉਣਾ ਹੋਵੇ ਤੇ ਗੁਰੂ 7ਵੇਂ ਪਾਤਸ਼ਾਹ ਦੇ ਹੋਣਹਾਰ ਸੁਪੁੱਤਰ ਸੀਗੇ ਰਾਮ ਰਾਏ ਜੀ। ਉਹਨਾਂ ਨੇ ਇੱਕ ਬਾਣੀ ਦੀ ਲਗਾ ਮਾਤਰ ਇੱਧਰ ਉੱਧਰ ਕਰ ਲਈ। ਉਹ ਕਹਿੰਦੇ ਜਾ ਜਿੱਧਰ ਨੂੰ ਤੇਰਾ ਮੂੰਹ ਉੱਧਰ ਨੂੰ ਚੱਲ ਜਾ, ਇੱਧਰ ਨਾ ਵੜੀ। ਤੇ ਜੇ ਹੁਣ ਕਿਸੇ ਬੱਚੇ ਕਰਕੇ ਪੰਥ ਦੀ ਐਡੀ ਹੁਣੀ ਹੁੰਦੀ ਹੋਵੇ ਤੇ ਫਿਰ ਹੁਣ ਪਿਛਲੇ ਦਿਨ ਹੀ ਉਹਦਾ ਨੌਜਵਾਨ ਦਾ ਬਿਆਨ ਆਇਆ ਸੀ ਉੱਥੋਂ ਡਿਬਰੂਗੜ੍ਹ ਚੋਂ, ਵੀ ਜਿਹੜੀ ਮੈਂ ਤੇ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਗੱਲ, ਜਿੱਦਾਂ ਉਹ ਉੱਥੇ ਕਿਹਾ ਗਿਆ ਸੀ ਵੀ ਸਿੱਖੀ ਜੇ ਰੱਖਣੀ ਆ ਤੇ ਮਤਲਬ ਤੈਨੂੰ ਅਸੀਂ ਤੇਰਾ ਸਿਲ ਕਰਮ ਕਰ ਦਿਆਂਗੇ, ਤੇ ਜੇ ਤੂੰ ਸਿੱਖੀ ਤੋਂ ਮੁੜਿਆ ਵੇਂ ਤੇ ਅਸੀਂ ਤੈਨੂੰ ਰਾਜ ਭਾਗ ਜਾਂ ਸਭ ਕੁਝ। ਤੇ ਉਹ ਮਾਂ ਕਹਿੰਦੀ ਇਹ ਮੇਰਾ ਬੱਚਾ ਸਿੱਖ ਨਹੀਂ ਗਾ, ਉਹ ਕਹਿੰਦਾ ਇਹ ਮੇਰੀ ਮਾਂ ਨਹੀਂ ਹੈਗੀ। ਇੱਦਾਂ ਦੀ ਧਾਰਨਾ ਹੀ ਆ ਨਾ ਵੀ ਇਹ ਮੇਰੀ ਮਾਂ ਨਹੀਂ, ਨਾ ਤੂੰ ਮੇਰਾ ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਹੁਣ ਇੱਥੇ ਫਿਰ ਇੱਥੇ ਕਹਿਣਾ ਪਊਗਾ ਨਾ ਵੀ ਇਹ ਭਾਈ ਸਾਡਾ ਨਹੀਂ ਹੈਗਾ, ਇਹ ਤਾਂ ਨਸ਼ਈ ਆ, ਅਸੀਂ ਇਹਦਾ ਬਾਈਕਾਟ ਕੀਤਾ। ਮਰਿਆਦਾ ਨੂੰ ਅੱਗੇ ਰੱਖਣਾ ਪਊਗਾ। ਆਖਰੀ ਸਵਾਲ ਹੈ, ਇਸ ਤੋਂ ਬਾਅਦ ਭਾਈ ਸਾਹਿਬ ਆਪਾਂ ਸਮਾਪਤੀ ਕਰਦੇ ਹਾਂ। ਹੁਣ ਜੇ ਲੋਕਾਂ ਨੇ, ਜਿਹੜੇ ਲੋਕਾਂ ਦੇ ਮਨਾਂ 'ਚ ਸ਼ੰਕੇ ਤਾਂ 100 ਹੁੰਦੇ ਨੇ, ਜਦੋਂ ਛੋਟੀ ਜਿਹੀ ਵੀ ਘਟਨਾ ਵਾਪਰਦੀ ਹੈ ਸ਼ੰਕੇ 100 ਪੈਦਾ ਹੁੰਦੇ ਨੇ। ਹੁਣ ਭਾਈ ਅੰਮ੍ਰਿਤਪਾਲ ਸਿੰਘ ਹੋਣੇ ਨੇ, ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦਾ ਵਿਸ਼ਵਾਸ ਹੋਊਗਾ ਉਹ ਵਿਸ਼ਵਾਸ ਵੀ ਟੁੱਟੂਗਾ। 100 ਤਰ੍ਹਾਂ ਦੀਆਂ ਗੱਲਾਂ ਹੋਣਗੀਆਂ, ਕੋਈ ਇਸ ਨੂੰ ਕਿਸੇ ਤਰੀਕੇ ਨਾਲ ਸਰਕਾਰੀ ਤੰਤਰ ਦੀ ਸ਼ਰਾਰਤ ਦੇਖੂਗਾ ਜਾਂ ਫਿਰ ਇਹ ਗੱਲ ਕਰੂਗਾ ਕਿ ਇਹ ਤਾਂ ਕਰਦਾ ਹੀ ਹੋਊਗਾ ਤਾਂ ਫੜਿਆ। ਇਹ 100 ਤਰ੍ਹਾਂ ਦੇ ਅਲੱਗ-ਅਲੱਗ ਟੋਟਕੇ ਹਰੇਕ ਕਿਸੇ ਦੇ ਹੁੰਦੇ ਨੇ। ਪਰ ਮੁੱਖ ਦੀ ਗੱਲ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ, ਜਿਸ ਤਰੀਕੇ ਨਾਲ ਤੁਸੀਂ ਸਾਰੀਆਂ ਗੱਲਾਂ ਰੱਖੀਆਂ ਨੇ, ਤੁਹਾਨੂੰ ਵੀ ਪਤਾ ਹੈ ਕਿ ਇਸ ਤਰੀਕੇ ਦੀਆਂ ਪ੍ਰਤੀਕਰਮ ਬਾਅਦ ਦੇ ਵਿੱਚ ਆਉਂਦੇ ਨੇ। ਇਸ ਨੂੰ ਇਹ ਵੀ ਮੰਨਿਆ ਜਾਊਗਾ ਜਦੋਂ ਇਹ ਜਨਤਕ ਹੁੰਦੀ ਹੈ, ਆਪਾਂ ਇਸ ਨੂੰ ਵੀਡੀਓ ਨੂੰ ਜਨਤਕ ਕਰਦੇ ਹਾਂ ਕਿ ਭਾਈ ਪੰਥ ਦੀਆਂ ਲੱਤਾਂ ਇੱਕ ਦੂਸਰੇ ਦੀਆਂ ਖਿੱਚਣ ਤੇ ਹੋਏ ਆ। ਇਹ ਜਰਾ ਨਿਬੇੜਾ ਕਰ ਦਿਓ ਅੰਤ ਦੇ ਵਿੱਚ ਵੀ। ਜਿਸ ਤਰੀਕੇ ਦੇ ਨਾਲ ਗੱਲ ਹੁੰਦੀ ਹੈ ਨਾ, ਤੁਸੀਂ ਤਾਂ ਕਰਤੀ, ਹੁਣ ਜਦੋਂ ਗੱਲ ਜਾਣੀ ਹੈ ਤੁਹਾਡੇ ਬਾਣੇ ਨੂੰ, ਤੁਹਾਡੇ ਸਰੂਪ ਨੂੰ ਦੇਖ ਕੇ ਇਹ ਕਹਿਣਾ ਕਿ ਇੱਕ ਦੂਸਰੇ ਨੂੰ ਜਰਦੇ ਨਹੀਂ ਦੇਖ ਕੇ ਪੰਥ ਅੱਗੇ ਕਿੱਦਾਂ ਵਧੂਗਾ। ਉਹ ਇਹ ਗੱਲਾਂ ਹੁੰਦੀਆਂ ਰਹਿਣੀਆਂ ਨੇ। ਮੰਨ ਲਓ ਮੇਰਾ ਹੱਥ ਇੱਥੋਂ ਗਲ ਗਿਆ ਜੀ, ਇਹ 'ਚ ਪੈ ਗਿਆ ਕੀੜੇ, ਹੁਣ ਮੈਂ ਇਹਨੂੰ ਹਿੱਕ ਨਾਲ ਲਾ ਕੇ ਰੱਖਾਂ? ਮੈਨੂੰ ਜਾਣਾ ਪਊ ਹਸਪਤਾਲ ਤੇ ਇੰਨਾ ਕੁ ਵੱਢਣਾ ਪੈਣਾ ਉੱਪਰੋਂ, ਇਹਨੂੰ ਪਰੇ ਰੱਖਣਾ ਪੈਣਾ, ਕਿਉਂਕਿ ਹੈ ਤਾਂ ਮੇਰੇ ਆ ਵੀ ਮਾਸ ਦਾ ਹਿੱਸਾ ਹੀ ਆ, ਸਰੀਰ ਦਾ ਹਿੱਸਾ ਨਹੀਂ। ਪਰ ਜਦੋਂ ਗਲ ਗਿਆ ਫਿਰ ਕੱਟਣਾ ਪੈਂਦਾ। ਫਿਰ ਜਿਹੜਾ ਪੰਥ ਦੀ ਬਦਨਾਮੀ ਕਰੇ, ਜਿਹੜਾ ਵੀ ਜੀ ਕਰੇ, ਇਹ ਮੈਂ ਕਰਾਂ, ਮੈਨੂੰ ਬਾਹਰ ਕੱਢੋ, ਪਾਸੇ ਕਰੋ ਵੀ ਨਹੀਂ। ਵੀ ਅਸੀਂ ਕਿਤੇ ਨਾ ਕਿਤੇ ਜ਼ਿਆਦਾ ਜਜ਼ਬਾਤੀ ਵੀ ਹੋ ਜਾਂਦੇ ਹਾਂ। ਅਸੀਂ ਬਹੁਤ ਜ਼ਿਆਦਾ ਜਜ਼ਬਾਤਾਂ ਦੇ ਵਹਿਣ 'ਚ ਬਹਿ ਕੇ ਕਈ ਵਾਰੀ ਜਿਹੜੀ ਚੀਜ਼ ਨਹੀਂ ਵੀ ਕਰਨੀ ਹੁੰਦੀ ਉਹ ਵੀ ਕਰ ਬੈਠਦੇ ਹਾਂ। ਫਿਰ ਉਹਨਾਂ ਨੂੰ ਕਿੱਦਾਂ ਠੱਲ ਪਾਈ ਜਾਂਦੀ? ਜਦੋਂ ਅਸੀਂ ਦੂਜਿਆਂ ਵਾਸਤੇ ਇੰਨੇ ਸਟ੍ਰਿਕਟ ਆ,
ਅਸੀਂ ਕਹਿੰਦੇ ਆ ਕਿ ਚਲੋ ਬਾਹਰ ਨਿਕਲੋ, ਆਹ ਨਹੀਂ ਹੋਣਾ, ਐਦਾਂ ਨਹੀਂ ਹੋਣਾ, 4 ਮਰ ਜਾਣਗੇ, ਮੱਸਿਆ ਲੱਗਣੋਂ ਹਟ ਜੂਗੀ। ਜੇ ਕੋਈ ਬਜ਼ੁਰਗ ਆ ਉਹ ਦਾ ਬਹਿਣ ਦਾ ਤਰੀਕਾ ਨਹੀਂ ਸਾਨੂੰ ਠੀਕ, ਸਾਨੂੰ ਉਹਦਾ ਲੰਗਰ ਛਕਣ ਦਾ ਤਰੀਕਾ ਨਹੀਂ ਠੀਕ, ਸਾਨੂੰ ਦੂਜੇ ਸਾਡੇ ਵੀਰ ਭਰਾ ਜਿਹੜੇ ਕੋਈ ਥੋੜ੍ਹੇ ਢਿੱਲੇ ਪਹਿਰੇ 'ਚ ਹੈਗੇ ਆ, ਕੋਈ ਘੱਟ ਬਾਣੀ ਪੜ੍ਹਦੇ ਆ ਜਾਂ ਕੋਈ, ਉਹ ਨਹੀਂ ਠੀਕ ਸਾਡਾ। ਤੇ ਫਿਰ ਸਾਡਾ ਆਪਦੇ ਪਰਿਵਾਰ ਲਈ ਸੌਫਟ ਕੋਰਨਰ ਕਿਉਂ ਆ? ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਨਾ, ਇੱਕੋ ਜਿਹਾ, ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤਾਂ ਇਸ ਕਰਕੇ ਆਪਾਂ ਫੇਰ ਸਮਾਪਤੀ ਇੱਥੇ ਕਰਦੇ ਹਾਂ ਕਿ ਅਸੀਂ ਨਹੀਂ ਕਹਿੰਦੇ ਕਿ ਬਹੁਤ ਵੀ ਵਾਕਈ ਪੁਲਿਸ ਬਹੁਤ ਚੰਗਾ ਕਰਦੀ ਹੈ, ਪੁਲਿਸ ਬਹੁਤ ਵਧੀਕੀਆਂ ਕਰਦੀ ਆ, ਪਰ ਮੈਂ ਇੱਥੇ ਤੁਹਾਨੂੰ ਲਾਸਟ ਤੇ ਕਹਿਣਾ ਚਾਹੁੰਦਾ ਵੀ ਜੇ ਪੁਲਿਸ ਨੇ ਵਧੀਕੀ ਕਰਨੀ ਹੁੰਦੀ ਇਸ ਮਸਲੇ 'ਚ ਜੋ ਮੈਨੂੰ ਦਿਸ ਰਿਹਾ, ਤੇ ਫਿਰ 4 ਗ੍ਰਾਮ ਦਾ 400 ਵੀ ਹੋ ਸਕਦਾ ਸੀ ਤੇ 4 ਕਿਲੋ ਵੀ ਹੋ ਸਕਦਾ ਸੀ, ਸਭ ਕੁਝ ਉਹਨਾਂ ਦੇ ਕੋਲ ਆ, ਤੇ ਉਹ ਫਿਰ ਕਮਰਸ਼ੀਅਲ ਹੋ ਜਾਣੀ ਸੀ, ਨਾਲੇ ਸਾਲ 2 ਸਾਲ ਆਰਾਮ ਨਾਲ ਕੁਛ ਕਹਿਣ ਦੀ ਵੀ ਲੋੜ ਨਹੀਂ ਪੈਣੀ, ਲਾਲਾ ਤਾਂ ਇੰਨੀ ਹੋਣੀ ਸੀ। ਪਰ ਮੈਨੂੰ ਲੱਗਦਾ ਆ ਕਿ ਪੁਲਿਸ ਨੇ ਉਹਨੂੰ ਹੈਬਚੁਅਲੀ ਰੱਖਿਆ ਆ, ਆਦਤੀ ਨਸ਼ਈ ਆ, ਨਾ ਕਿ ਵਪਾਰੀ। ਵਾਰ-ਵਾਰ ਮੈਨੂੰ ਜਿਹੜੀ ਉਹਨਾਂ ਦੀ ਸੁਣੀ ਆ, ਅਖਬਾਰਾਂ 'ਚ ਪੜ੍ਹਿਆ, ਉਹਦੇ 'ਚ ਵੀ ਇਹੀ ਗੱਲ ਆਈ ਆ ਕਿ ਉਹ ਡਰੱਗ ਅਫੈਕਟ ਸੀਗਾ, ਉਹ ਨਸ਼ਾ ਲੈਂਦਾ ਸੀ। ਤੋ ਇਸ ਕਰਕੇ ਫਿਰ ਜੇ ਲੈਂਦਾ ਸੀ ਤੇ ਪਰਿਵਾਰ ਨੂੰ ਮੰਨ ਲੈਣਾ ਚਾਹੀਦਾ ਆ, ਜੇ ਨਹੀਂ ਲੈਂਦਾ ਸੀ ਤੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਹੈਗੀਆਂ ਫਿਰ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ। 5 ਮੈਂਬਰੀ ਕੋਈ ਗਠਨ ਕਰਨ ਪੰਥ ਵਿੱਚੋਂ, ਉਹਨਾਂ ਦੇ ਹਵਾਲੇ ਕਰਨ, ਤਾਂ ਕਿ ਵੇਖੋ ਕੀ ਗੱਲ, ਸਾਨੂੰ ਚੰਗਾ ਨਹੀਂ ਲੱਗਦਾ ਖਾਲਸਾ ਰਾਜ, ਸਾਨੂੰ ਵੀ ਚੰਗੇ ਲੱਗਦੇ ਆ, ਪਰ ਜੇ ਫਿਰ ਇਹਨਾਂ ਪਰਿਵਾਰਾਂ ਵਿੱਚੋਂ ਜਿਹੜੇ ਪਰਿਵਾਰਾਂ ਨੇ ਕੌਮ ਨੂੰ ਰੀਪ੍ਰਜੈਂਟ ਕਰਨਾ ਤੇ ਐਦਾਂ ਦੀ ਗੱਲ ਕਰਨਗੇ, ਤੇ ਫਿਰ ਪੱਗ ਕਿਹਦੀ ਨੀਵੀਂ ਹੋਈ ਆ? ਪੰਥ ਦੀ ਨੀਵੀਂ ਹੋਈ ਆ, ਪੰਥ ਦੀ ਨਹੀਂ ਹੋਏ। ਇਸ ਕਰਕੇ ਪੰਥ ਦੀ ਦਸਤਾਰ ਨੀਵੀਂ ਨਾ ਹੋਵੇ, ਇਹਦੇ ਵਾਸਤੇ ਸਾਨੂੰ ਸੱਚ ਦੇ ਨਾਲ ਖੜਨਾ ਚਾਹੀਦਾ ਨਾ ਜੀ। ਮਿਲਾ ਕੇ ਭਾਈ ਸਾਹਿਬ ਇਹੀ ਕਹਿਣਾ ਤੁਸੀਂ ਚਾਹੁੰਦੇ ਹੋ, ਜੋ ਮੈਂ ਸਮਝ ਪਾਇਆ, ਕਿ ਪੰਥ ਤੋਂ ਅੱਗੇ ਪਰਿਵਾਰ ਨਹੀਂ, ਪਰਿਵਾਰ ਤੋਂ ਅੱਗੇ ਪੰਥ ਹੋਣਾ ਚਾਹੀਦਾ, ਪੰਥ ਪਹਿਲਾਂ ਹੋਣਾ ਚਾਹੀਦਾ। ਪਹਿਲਾਂ ਪੰਥ ਫਿਰ ਪਰਿਵਾਰ। ਜੇ ਪੰਥ ਹੀ ਨਾ ਰਿਹਾ ਤੇ ਫਿਰ ਪਰਿਵਾਰ ਦਾ ਕੀ ਕਰਨਾ? ਪੰਥ ਵਸੇ ਮੈਂ ਉਜੜਾਂ, ਮਨ ਚਾਓ ਕਨੇਰਾ, ਇਹ ਗੁਰੂ ਸਾਹਿਬ ਦੀ ਗੱਲ ਹੈਗੀ ਆ। ਸੋ ਇਸ ਕਰਕੇ ਪੰਥ ਪਹਿਲਾਂ ਆ, ਪਰਿਵਾਰ ਬਾਅਦ 'ਚ ਆ। ਤੇ ਇਹ ਮੇਰਾ ਖਿਆਲ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਵੀ ਇਹੀ ਗੱਲ ਆ। ਮੈਂ ਤਾਂ ਆਸ ਕਰਦਾ ਕਿ ਛੇਤੀ ਉਹ ਕੋਈ ਇੱਥੇ ਸਖਤ ਸਟੈਂਡ ਲਵੇ ਤੇ ਲੈਣਾ ਚਾਹੀਦਾ। ਮਿਹਰਬਾਨੀ ਜੀ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਸਾਡੇ ਨਾਲ ਭਾਈ ਸੁਖਜੀਤ ਸਿੰਘ ਖੋਸੇ ਹੋਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ, ਇਸ ਤੇ ਪਰਿਵਾਰ ਦਾ ਸਟੈਂਡ ਜਾਂ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਵਿਚਰਨਾ ਚਾਹੀਦਾ, ਕਿਉਂਕਿ ਪੰਥਕ ਛਵੀ ਨੂੰ ਲੈ ਕੇ ਜਿਹੜੀ ਇਹ ਢਾਲ ਲੱਗੀ ਹੈ ਜਾਂ ਪਰਿਵਾਰ ਤੇ ਗੱਲਾਂ ਹੋ ਰਹੀਆਂ ਨੇ, ਜਾਂ ਫਿਰ ਪੰਥ ਨੂੰ ਜਿਸ ਤਰੀਕੇ ਦੇ ਨਾਲ ਇਹ ਸਾਰੇ ਨਾਲ ਜੋੜ ਕੇ ਦੇਖ ਰਿਹਾ ਹੈ, ਬਹੁਤ ਸਾਰੇ ਲੋਕਾਂ ਦੇ ਸ਼ੰਕੇ ਨੇ, ਸਵਾਲ ਨੇ, ਤੇ ਇਹ ਸ਼ੰਕੇ ਸਵਾਲਾਂ ਦਾ ਨਿਵਾਰਨ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਤੇ ਕੋਈ ਸਖਤ ਸਟੈਂਡ, ਕੋਈ ਸਖਤ ਗੱਲਬਾਤ ਜ਼ਰੂਰ ਕੀਤੀ ਜਾਵੇ। ਸੋ ਗੱਲਬਾਤ ਬਾਬਤ ਤੁਸੀਂ ਆਪਣੇ ਵਿਚਾਰ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।